ਜੀਰੇ ਦੇ ਕੋਲ ਜਿਹੜਾ ਧਰਨਾ ਲੱਗਿਆ ਹੋਇਆ ਉਹਦੇ ਵਿੱਚ ਹੁਣ ਸਥਿਤੀ ਜਿਹੜੀ ਆ ਹਾਲਾਤ ਜਿਹੜੀ ਆ ਦਿਨੋਂ ਦਿਨ ਨਿਖਰਦੀ ਜਾ ਰਹੀ ਆ ਤੇ ਲੋਕਾਂ ਦੀ ਗੱਲ ਆ ਜਿਹੜੀ ਉਹਨੂੰ ਦਬਾਉਣ ਦੇ ਲਈ ਸਮੁੱਚਾ ਭਾਰਤੀ ਹਕੂਮਤੀ ਤੰਤਰ ਇਕਜੁੱਟ ਹੋਇਆ ਦਿਖਦਾ। ਮੀਡੀਆ ਦੇ ਰਾਹੀਂ ਜਾਂ ਹੋਰ ਢੰਗ ਤਰੀਕਿਆਂ ਦੇ ਰਾਹੀਂ ਧਰਨਾ ਦੇ ਰਹੇ ਲੋਕਾਂ ਨੂੰ ਝੂਠਾ ਸਾਬਤ ਕਰਨ ਦੇ ਬਹੁਤ ਯਤਨ ਕੀਤੇ ਗਏ। ਹਕੂਮਤ ਦੀ ਮਰਜ਼ੀ ਇਹ ਆ ਕਿ ਜੋ ਮਰਜ਼ੀ ਕਰਨਾ ਪਵੇ ਆਪਾਂ ਇਹ ਫੈਕਟਰੀ ਜਾਂ ਇੱਥੋਂ ਜਿਹੜਾ ਪੋਲਿਊਸ਼ਨ ਹੋ ਰਿਹਾ, ਜਿਹੜਾ ਲੋਕਾਂ ਨੂੰ ਦੁੱਖ ਦੇ ਰਿਹਾ, ਇਸ ਇਲਾਕੇ ਦੇ ਵਿੱਚ ਮੌਤ ਦਾ ਕਹਿਰ ਜਿਹੜਾ ਹੈ ਉਹ ਵਾਪਰ ਰਿਹਾ, ਵੱਧ ਰਿਹਾ, ਵੀ ਆਪਾਂ ਇਹ ਫੈਕਟਰੀ ਦੇ ਬਾਰੇ ਕੋਈ ਕਾਰਵਾਈ ਹੋਣ ਨਹੀਂ ਦੇਣੀ। ਜਿਹੜੀ ਇਹ ਮਾਲਬਰੋਸ ਨਾਂ ਦੀ ਕੰਪਨੀ ਆ, ਇਹਨਾਂ ਨੇ ਡੀਸੀ ਦਫ਼ਤਰ ਫਿਰੋਜ਼ਪੁਰ ਦੇ ਵਿੱਚ ਇੱਕ ਚਿੱਠੀ ਦਿੱਤੀ ਆ ਜਿਸ 'ਚ ਕਿਹਾ ਕਿ 75 ਲੱਖ ਲੀਟਰ ਪ੍ਰਤੀ ਮਹੀਨਾ ਈਥਾਨੋਲ ਬਣਾ ਕੇ ਵੇਚਦੇ ਆ। ਜਿਹੜੇ ਪਾਣੀ ਦੇ ਮਾਹਿਰ ਨੇ, ਭੂ ਗਰਭ ਪਾਣੀ, ਧਰਤੀ ਹੇਠਲਾ ਪਾਣੀ ਆ ਜਿਹੜਾ, ਉਹਦੇ ਜਿਹੜੇ ਮਾਹਿਰ ਵਿਗਿਆਨੀ ਨੇ ਉਹ ਕਹਿੰਦੇ ਆ ਕਿ ਈਥਾਨੋਲ ਬਣਾਉਣ ਦੀ ਵਿਧੀ ਜਿਹੜੀ ਆ ਉਹਦੇ ਨਾਲ ਪੋਲਿਊਸ਼ਨ, ਉਹਦੇ ਨਾਲ ਬਹੁਤ ਜ਼ਿਆਦਾ ਖਰਾਬਾ ਪਾਣੀ ਦਾ ਹੁੰਦਾ। 1 ਲੀਟਰ ਈਥਾਨੋਲ ਮਗਰ 10-15 ਲੀਟਰ ਵੇਸਟ ਨਿਕਲਦਾ। ਜਿੰਨੇ ਮਾਹਿਰ ਨੇ ਉਹ ਕਹਿੰਦੇ ਆ ਵੀ ਇਹ ਪਤਾ ਕਰਨ ਦੀ ਲੋੜ ਹੈ ਕਿ ਕੀ ਜਿਹੜੀ ਇਹ ਮਾਲਬਰੋਸ ਕੰਪਨੀ ਆ, ਜਿਹੜੀ ਫੈਕਟਰੀ ਆ, ਇੱਥੇ ਕੋਈ ਇਹੋ ਜਿਹਾ ਇਹਨਾਂ ਨੇ ਟ੍ਰੀਟਮੈਂਟ ਪਲਾਂਟ ਲਾਇਆ ਹੋਇਆ ਕਿ ਸਿੱਧਾ ਹੀ ਇਹ ਪਾਣੀ ਧਰਤੀ 'ਚ ਧੱਕੀ ਜਾਂਦੇ ਆ। ਜਿਵੇਂ ਕਿਸੇ ਬੰਦੇ ਨੂੰ ਕਹੀਏ ਵੀ ਤੂੰ ਸਾਇਨਾਈਡ ਖਾ ਲਾ, ਜੇ ਉਹ ਬੰਦਾ ਵਿਰੋਧ ਕਰੇ ਕਿ ਮੈਂ ਇਹਦੇ ਨਾਲ ਮਰ ਜਾਊਂਗਾ, ਮੈਂ ਸਾਇਨਾਈਡ ਨਹੀਂ ਖਾਣੀ, ਤੇ ਉਹਨੂੰ ਮੱਤਾਂ ਦਿੱਤੀਆਂ ਜਾਣ ਕਿ ਇਹ ਤਾਂ ਤੇਰੇ ਫਾਇਦੇ ਦੀ ਚੀਜ਼ ਆ, ਇਹ ਤਾਂ ਤੇਰੇ ਲਈ ਲਾਭਕਾਰੀ ਚੀਜ਼ ਆ। ਉਵੇਂ ਦੇ ਕੁਝ ਹਾਲਾਤ ਜਿਹੜੇ ਆ ਉਹ ਸਾਡੇ ਲੋਕਾਂ ਦੇ ਇੱਥੇ ਬਣੇ ਹੋਏ ਨੇ। ਸਾਡੇ ਇੱਥੇ ਕਈ ਲੋਕ ਜਿਹੜੇ ਸਾਨੂੰ ਡੈਮੋਕ੍ਰੇਸੀ ਦੀਆਂ ਮੱਤਾਂ ਦਿੰਦੇ ਹੁੰਦੇ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਆ ਹੱਥ ਬੰਨ੍ਹ ਕੇ ਕਿ ਆਓ ਤੇ ਇੱਕ ਗਲਾਸ ਉਸ ਇਲਾਕੇ ਦੇ ਪਾਣੀ ਦਾ ਜ਼ਰੂਰ ਪੀ ਕੇ ਦੇਖੋ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਰੇ ਦੇ ਕੋਲ ਜਿਹੜਾ ਧਰਨਾ ਲੱਗਿਆ ਹੋਇਆ ਉਹਦੇ ਵਿੱਚ ਹੁਣ ਸਥਿਤੀ ਜਿਹੜੀ ਆ, ਹਾਲਾਤ ਜਿਹੜੀ ਆ ਦਿਨੋਂ ਦਿਨ ਨਿਖਰਦੀ ਜਾ ਰਹੀ ਆ ਤੇ ਲੋਕਾਂ ਦੀ ਗੱਲ ਆ ਜਿਹੜੀ ਉਹਨੂੰ ਦਬਾਉਣ ਦੇ ਲਈ ਸਮੁੱਚਾ ਭਾਰਤੀ ਹਕੂਮਤੀ ਤੰਤਰ ਇਕਜੁੱਟ ਹੋਇਆ ਦਿਖਦਾ। ਜਿਸ ਦਿਨ ਇਹ ਗੱਲ ਚੱਲੀ ਸੀ ਉਸ ਦਿਨ ਤੋਂ ਹੀ ਮੀਡੀਆ ਦੇ ਰਾਹੀਂ ਜਾਂ ਹੋਰ ਢੰਗ ਤਰੀਕਿਆਂ ਦੇ ਰਾਹੀਂ ਧਰਨਾ ਦੇ ਰਹੇ ਲੋਕਾਂ ਨੂੰ ਝੂਠਾ ਸਾਬਤ ਕਰਨ ਦੇ ਬਹੁਤ ਯਤਨ ਕੀਤੇ ਗਏ। ਪਰ ਹੁਣ ਹਾਲਾਤ ਜਿਹੜੇ ਨੇ ਉਹ ਸਪਸ਼ਟ ਹੁੰਦੇ ਜਾ ਰਹੇ ਨੇ ਕਿ ਹਕੂਮਤ ਦੀ ਮਰਜ਼ੀ ਇਹ ਆ ਕਿ ਜੋ ਮਰਜ਼ੀ ਕਰਨਾ ਪਵੇ ਆਪਾਂ ਇਹ ਫੈਕਟਰੀ ਜਾਂ ਇੱਥੋਂ ਜਿਹੜਾ ਪੋਲਿਊਸ਼ਨ ਹੋ ਰਿਹਾ, ਜਿਹੜਾ ਲੋਕਾਂ ਨੂੰ ਦੁੱਖ ਦੇ ਰਿਹਾ, ਇਸ ਇਲਾਕੇ ਦੇ ਵਿੱਚ ਮੌਤ ਦਾ ਕਹਿਰ ਜਿਹੜਾ ਹੈ ਉਹ ਵਾਪਰ ਰਿਹਾ, ਵੱਧ ਰਿਹਾ, ਵੀ ਆਪਾਂ ਇਹ ਫੈਕਟਰੀ ਦੇ ਬਾਰੇ ਕੋਈ ਕਾਰਵਾਈ ਹੋਣ ਨਹੀਂ ਦੇਣੀ। ਤੇ ਇਹ ਫੈਕਟਰੀ ਇਕੱਲੀ ਨਹੀਂ, ਇਹੋ ਜਿਹੀਆਂ ਪੰਜਾਬ ਦੇ ਵਿੱਚ ਅਨੇਕਾਂ ਹੀ ਇਹੋ ਜਿਹੀਆਂ ਫੈਕਟਰੀਆਂ ਨੇ। ਤੇ ਜਿਹੜੀ ਇਹ ਮਾਲਬਰੋਸ ਨਾਂ ਦੀ ਕੰਪਨੀ ਆ, ਇਹਨਾਂ ਨੇ ਡੀਸੀ ਦਫ਼ਤਰ ਫਿਰੋਜ਼ਪੁਰ ਦੇ ਵਿੱਚ ਇੱਕ ਚਿੱਠੀ ਦਿੱਤੀ ਆ ਜਿਸ 'ਚ ਕਿਹਾ ਕਿ 75 ਲੱਖ ਲੀਟਰ ਪ੍ਰਤੀ ਮਹੀਨਾ ਈਥਾਨੋਲ ਬਣਾ ਕੇ ਵੇਚਦੇ ਆ। ਈਥਾਨੋਲ ਇੱਥੇ ਬਣਦਾ ਤੇ ਜਿਹੜੇ ਪਾਣੀ ਦੇ ਮਾਹਿਰ ਨੇ, ਭੂ ਗਰਭ ਪਾਣੀ, ਧਰਤੀ ਹੇਠਲਾ ਪਾਣੀ ਆ ਜਿਹੜਾ, ਉਹਦੇ ਜਿਹੜੇ ਮਾਹਿਰ ਵਿਗਿਆਨੀ ਨੇ ਉਹ ਕਹਿੰਦੇ ਆ ਕਿ ਈਥਾਨੋਲ ਬਣਾਉਣ ਦੀ ਵਿਧੀ ਜਿਹੜੀ ਆ ਉਹਦੇ ਨਾਲ ਪੋਲਿਊਸ਼ਨ, ਉਹਦੇ ਨਾਲ ਬਹੁਤ ਜ਼ਿਆਦਾ ਖਰਾਬਾ ਪਾਣੀ ਦਾ ਹੁੰਦਾ। 1 ਲੀਟਰ ਈਥਾਨੋਲ ਮਗਰ 10-15 ਲੀਟਰ ਵੇਸਟ ਨਿਕਲਦਾ। ਜਿਹੜਾ ਉਹ ਵੇਸਟ ਆ ਉਹਨੂੰ ਨੁਕਸਾਨ ਰਹਿਤ ਬਣਾਉਣ ਲਈ ਇੱਕ ਮਹਿੰਗੇ ਪ੍ਰੋਜੈਕਟ ਦੀ ਟ੍ਰੀਟਮੈਂਟ ਪਲਾਂਟ ਦੀ ਲੋੜ ਪੈਂਦੀ ਆ। ਤੇ ਇਸ ਤਰੀਕੇ ਦੇ ਗੱਲਾਂ ਬਾਤਾਂ ਦੱਸਣ ਵਾਲੇ ਜਿੰਨੇ ਮਾਹਿਰ ਨੇ ਉਹ ਕਹਿੰਦੇ ਆ ਵੀ ਇਹ ਪਤਾ ਕਰਨ ਦੀ ਲੋੜ ਹੈ ਕਿ ਕੀ ਜਿਹੜੀ ਇਹ ਮਾਲਬਰੋਸ ਕੰਪਨੀ ਆ, ਜਿਹੜੀ ਫੈਕਟਰੀ ਆ, ਇੱਥੇ ਕੋਈ ਇਹੋ ਜਿਹਾ ਇਹਨਾਂ ਨੇ ਟ੍ਰੀਟਮੈਂਟ ਪਲਾਂਟ ਲਾਇਆ ਹੋਇਆ ਕਿ ਸਿੱਧਾ ਹੀ ਇਹ ਪਾਣੀ ਧਰਤੀ 'ਚ ਧੱਕੀ ਜਾਂਦੇ ਆ। ਪਰ ਗੱਲ ਕੱਲੀ ਇਸ ਪਲਾਂਟ ਦੀ ਨਹੀਂ, ਇੱਥੇ ਆਲੇ ਦੁਆਲੇ ਬੇਅੰਤ ਇਹੋ ਜਿਹੇ ਪਲਾਂਟ ਨੇ। ਜਦੋਂ ਵੀ ਕੋਈ ਇਹਨਾਂ ਪਲਾਂਟਾਂ ਵੱਲ ਧਿਆਨ ਜਾਂਦਾ, ਫੈਕਟਰੀਆਂ ਵੱਲ ਧਿਆਨ ਜਾਂਦਾ, ਤਾਂ ਉਹ ਮਹਿੰਗਾ ਜਿਹੜਾ ਹੈਗਾ ਪੈਸਾ ਚੜਾ ਕੇ ਮੀਡੀਆ ਨੂੰ, ਸਰਕਾਰ ਦੇ ਅਫਸਰਾਂ ਨੂੰ, ਅਦਾਰਿਆਂ ਨੂੰ ਖਰੀਦ ਲੈਂਦੇ ਆ। ਆਮ ਲੋਕਾਂ ਕੋਲੇ ਤਾਂ ਉਹਨਾਂ ਪੈਸਾ ਨਹੀਂ, ਆਮ ਲੋਕ ਤਾਂ ਵੋਟਾਂ ਪਾਉਂਦੇ ਆ ਵਿਚਾਰੇ, ਤੇ ਇਹਨਾਂ ਕੋਲੇ ਪੈਸਾ ਮਣਾ ਮੂੰਹ, ਤੇ ਉਹ ਜਿਹੜੀ ਸਟੇਟ ਦੀ ਪਾਲਿਸੀ ਆ ਉਹਦਾ ਵੀ ਹਿੱਸਾ ਨੇ ਕਿ ਪੰਜਾਬ ਨੂੰ ਨਸ਼ੇੜੀ ਤੇ ਬੰਜਰ ਬਣਾਓ, ਪੰਜਾਬ ਨੂੰ ਕੰਜਰ ਬਣਾਓ। ਸੋ ਪੰਜਾਬ ਦੀ ਧਰਤੀ ਉੱਤੇ ਇਹ ਜਿਹੜਾ ਜ਼ਹਿਰ ਵੰਡੀ ਜਾ ਰਹੀ ਹੈ, ਜਿਵੇਂ ਕਿਸੇ ਬੰਦੇ ਨੂੰ ਕਹੀਏ ਵੀ ਤੂੰ ਸਾਇਨਾਈਡ ਖਾ ਲਾ,
ਜੇ ਉਹ ਬੰਦਾ ਵਿਰੋਧ ਕਰੇ ਕਿ ਮੈਂ ਇਹਦੇ ਨਾਲ ਮਰ ਜਾਊਂਗਾ, ਮੈਂ ਸਾਇਨਾਈਡ ਨਹੀਂ ਖਾਣੀ, ਤੇ ਉਹਨੂੰ ਮੱਤਾਂ ਦਿੱਤੀਆਂ ਜਾਣ ਕਿ ਇਹ ਤਾਂ ਤੇਰੇ ਫਾਇਦੇ ਦੀ ਚੀਜ਼ ਆ, ਇਹ ਤਾਂ ਤੇਰੇ ਲਈ ਲਾਭਕਾਰੀ ਚੀਜ਼ ਆ। ਉਵੇਂ ਦੇ ਕੁਝ ਹਾਲਾਤ ਜਿਹੜੇ ਆ ਉਹ ਸਾਡੇ ਲੋਕਾਂ ਦੇ ਇੱਥੇ ਬਣੇ ਹੋਏ ਨੇ। ਸਾਰਾ ਜਿਹੜਾ ਹਕੂਮਤੀ ਤੰਤਰ ਆ ਉਹ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਤੇ ਸਾਡੇ ਇੱਥੇ ਕਈ ਲੋਕ ਜਿਹੜੇ ਸਾਨੂੰ ਡੈਮੋਕ੍ਰੇਸੀ ਦੀਆਂ ਮੱਤਾਂ ਦਿੰਦੇ ਹੁੰਦੇ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਆ ਹੱਥ ਬੰਨ੍ਹ ਕੇ ਕਿ ਆਓ ਤੇ ਇੱਕ ਇੱਕ ਗਲਾਸ ਉਸ ਇਲਾਕੇ ਦੇ ਪਾਣੀ ਦਾ ਜ਼ਰੂਰ ਪੀ ਕੇ ਦੇਖੋ। ਉਹ ਜਿਹੜਾ ਜ਼ਹਿਰ ਵਰਗਾ, ਸਾਇਨਾਈਡ ਵਰਗਾ ਪਾਣੀ ਆ, ਉਹ ਜਦੋਂ ਪੀਵੋਗੇ ਤੁਹਾਨੂੰ ਪਤਾ ਲੱਗੂਗਾ ਕਿ ਇਸ ਖਿੱਤੇ ਦੇ ਵਿੱਚ ਵਸਦੇ ਲੋਕਾਂ ਦੀ ਜਾਨ ਮਾਲ ਦੀ ਕੋਈ ਪਰਵਾਹ ਨਹੀਂ ਹੈ ਸਟੇਟ ਸਿਸਟਮ ਨੂੰ। ਤੇ ਜਿਹਨੂੰ ਕਹਿੰਦੇ ਆ ਡੈਮੋਕ੍ਰੇਸੀ, ਉਹਦਾ ਕੋਈ ਇੱਥੇ ਜਿਹੜਾ ਲਾਭ ਆ ਇਸ ਇਲਾਕੇ ਦੇ ਲੋਕਾਂ ਨੂੰ ਨਹੀਂ ਹੋ ਰਿਹਾ। ਪਹਿਲਾਂ ਤਾਂ ਇਹ ਚੀਜ਼ ਉੱਠਣੀ ਹੋਈ ਨਹੀਂ ਸੀ ਚਾਹੀਦੀ, ਪਹਿਲਾਂ ਹੀ ਇਸ ਫੈਕਟਰੀ ਵਾਲਿਆਂ ਨੂੰ ਇਹ ਕੰਮ ਕਰਨ ਦੀ ਜ਼ਰੂਰਤ ਨਹੀਂ ਸੀ ਪੈਣੀ ਚਾਹੀਦੀ ਕਿ ਗੰਦਾ ਪਾਣੀ ਧਰਤੀ ਦੇ ਹੇਠਾਂ ਜਿਹੜਾ ਹੈ ਉਹ ਧੱਕਿਆ ਜਾਵੇ। ਤੇ ਜੇਕਰ ਇਹਨਾਂ ਨੇ ਧੱਕ ਵੀ ਲਿਆ ਤਾਂ ਹੁਣ ਸਟੇਟ ਸਿਸਟਮ ਨੂੰ ਇਸ ਫੈਕਟਰੀ ਦੀ ਮੁਖਾਲਫਤ ਕਰਨੀ ਚਾਹੀਦੀ ਆ ਤੇ ਲੋਕਾਂ ਦੀ ਭਾਵਨਾ ਦੀ ਕਦਰ ਕਰਨੀ ਚਾਹੀਦੀ ਆ। ਪਰ ਉਲਟਾ ਜਿਹੜਾ ਹੈਗਾ ਅਦਾਲਤੀ ਸਿਸਟਮ, ਪੂਰੇ ਦਾ ਪੂਰਾ ਬਿਊਰੋਕ੍ਰੇਸੀ, ਅਫਸਰਸ਼ਾਹੀ, ਉਹ ਸਾਰੀ ਦੀ ਸਾਰੀ ਲੋਕਾਂ ਦੇ ਖਿਲਾਫ ਆ। ਤੇ ਪਿਛਲੇ ਦਿਨਾਂ ਦੇ ਵਿੱਚ ਇਹ ਪੂਰਾ ਲੋਕਾਂ ਨੂੰ ਲੱਗਣ ਲਾ ਦਿੱਤਾ ਗਿਆ ਕਿ ਕਿਸੇ ਵੀ ਪਲ ਵੱਡੀ ਕਾਰਵਾਈ ਕਰਕੇ ਇੱਥੇ ਲੋਕਾਂ ਦੇ ਉੱਤੇ ਡਾਂਗ ਸੋਟਾ ਚਲਾ ਕੇ ਇਸ ਮੋਰਚੇ ਨੂੰ ਖਤਮ ਕਰ ਦਿੱਤਾ ਜਾਊਗਾ। ਇਸ ਮੋਰਚੇ ਦੇ ਬਾਰੇ ਆਪਾਂ ਇਹ ਗੱਲ ਸਾਰੇ ਚੇਤੇ ਕਰੋ ਕਿ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਹੈ, ਉਹ ਪਹਿਲਾਂ ਕਹਿੰਦਾ ਹੁੰਦਾ ਸੀਗਾ ਵੀ ਜਦੋਂ ਸਾਡਾ ਰਾਜ ਆਜੂ ਕੋਈ ਧਰਨਾ ਮੁਜ਼ਾਹਰਾ ਨਹੀਂ ਲਾਉਣਾ ਪਊਗਾ। ਤੇ ਧਰਨਾ ਮੁਜ਼ਾਹਰਾ ਲੱਗੇ ਨੂੰ 1.5 ਮਹੀਨਾ ਹੋਣ ਵਾਲਾ ਤੇ ਲੋਕ ਪਿੱਟ ਕੇ ਕਮਲੇ ਹੋਏ ਪਏ ਨੇ। ਲੋਕ ਦੱਸਦੇ ਨੇ ਤੇ ਕਹਿੰਦੇ ਆ ਵੀ ਜਦੋਂ ਮੋਦੀ ਦਾ ਧਰਨਾ ਚੱਲਦਾ ਸੀ ਦਿੱਲੀ 'ਚ, ਮੋਦੀ ਦੇ ਖਿਲਾਫ, ਕਾਲੇ ਕਾਨੂੰਨਾਂ ਦੇ ਖਿਲਾਫ, ਉਦੋਂ ਆਮ ਆਦਮੀ ਪਾਰਟੀ ਵਾਲੇ ਜਿਹੜੇ ਸੀ ਉਹ ਰੱਜ ਕੇ ਇਸ ਮੋਰਚੇ ਦੀ ਹਮਾਇਤ ਕਰਦੇ ਹੋਏ ਮੋਦੀ ਨੂੰ ਲਾਹਨਤਾਂ ਪਾਉਂਦੇ ਸੀ। ਉਦੋਂ ਉਸ ਬਣੇ ਹੋਏ ਮਾਹੌਲ ਦਾ ਲਾਹਾ ਮਿਲਦਾ ਸੀ। ਇਸ ਕਰਕੇ ਆਮ ਆਦਮੀ ਪਾਰਟੀ ਦੇ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਆਗੂ ਨੇ, ਵਰਕਰ ਨੇ, ਉਹਨਾਂ ਦਿਨਾਂ ਦੇ ਵਿੱਚ ਸਾਥ ਸਹਿਯੋਗ ਦਿੱਤਾ। ਤੇ ਅੱਜ ਇੱਕ ਸੱਚੇ ਤੇ ਸਹੀ ਮਕਸਦ ਦੇ ਲਈ ਪੂਰਨ ਸ਼ਾਂਤਮਈ ਢੰਗ ਤਰੀਕੇ ਵਰਤਦੇ ਆ। ਜੇ ਪੰਜਾਬ ਦੇ ਵਿੱਚ ਇੱਥੇ ਧਰਨਾ ਦੇਣਾ ਪਿਆ ਲੋਕਾਂ ਨੂੰ ਤਾਂ ਮੋਦੀ ਸਰਕਾਰ ਨਾਲੋਂ ਵੀ ਜ਼ਿਆਦਾ ਭੈੜੇ ਤਰੀਕੇ ਜਿਹੜੇ ਆ ਇਸ ਮੋਰਚੇ ਦੇ ਖਿਲਾਫ ਭਗਵੰਤ ਮਾਨ ਦੀ ਸਰਕਾਰ ਵੱਲੋਂ ਅਪਣਾਏ ਜਾ ਰਹੇ ਨੇ। ਲੋਕਾਂ ਦੇ ਉੱਤੇ ਡਾਂਗ ਸੋਟਾ ਸਿਆਲਾਂ ਦੇ ਵਿੱਚ ਚਲਾ ਕੇ ਉਹਨਾਂ ਨੂੰ ਆਸੇ-ਪਾਸੇ, ਉਹਨਾਂ ਨੂੰ ਜੇਲ੍ਹ ਭੇਜ ਕੇ, ਕਦੇ ਕੁਛ ਕਰਕੇ, ਮੁੱਖ ਗੱਲ ਇਹੀ ਆ ਕਿ ਜ਼ਬਰ ਦੇ ਨਾਲ, ਧੱਕੇਸ਼ਾਹੀ ਦੇ ਨਾਲ ਜਿਹੜੀ ਇਹ ਫੈਕਟਰੀ ਆ ਮਾਲਬਰੋਸ, ਇਸ ਫੈਕਟਰੀ ਵਾਲਿਆਂ ਦਾ ਪੱਖ ਪੂਰਿਆ ਜਾ ਰਿਹਾ ਤੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ। ਔਰ ਇੱਥੇ ਇੱਕ ਗੱਲ ਫੇਰ ਸਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਆ ਕਿ ਪੰਜਾਬ ਦੀ ਧਰਤੀ ਉੱਤੇ ਕੋਈ ਬਹੁਤੇ ਵੱਡੇ ਹੋਰ ਕੋਈ ਖਣਿਜ ਪਦਾਰਥ ਨਹੀਂ ਹੈਗੇ, ਇੱਥੇ ਇਕੱਲਾ ਪਾਣੀ ਆ। ਸਾਰੇ ਇਸ ਖਿੱਤੇ ਦੇ ਵਿੱਚ ਪਾਣੀ ਹੋਈ ਸਭ ਤੋਂ ਵੱਡੀ ਨਿਆਮਤ ਆ। ਪਾਣੀ ਹੋਈ ਇਹਨਾਂ ਦਾ, ਇਸ ਖਿੱਤੇ ਦੇ ਲੋਕਾਂ ਦਾ ਖਜ਼ਾਨਾ। ਤੇ ਪਾਣੀ ਜਿਹੜਾ ਦਿੱਲੀ ਵਾਲੇ ਖੋਹਣ ਨੂੰ ਫਿਰਦੇ ਸੀ, ਉਹ ਇੱਕ ਗੱਲ ਸੀ, ਅੱਜ ਵੀ ਉਹ ਰੌਲਾ ਚੱਲਦਾ ਹੈ ਸਤਲੁਜ ਜਮਨਾ ਲਿੰਕ ਨਹਿਰ ਦਾ, ਕਿ ਪੰਜਾਬ ਦਾ ਪਾਣੀ ਖੋਹ ਕੇ ਜਮਨਾ ਦਰਿਆ 'ਚ ਪਾਉਣਾ। ਉਸ ਰੌਲੇ ਦੇ ਵਿੱਚ ਕਿੰਨੀਆਂ ਜਾਨਾਂ ਗਈਆਂ ਨੇ। ਅਜੇ ਵੀ ਭਾਰਤ ਸਰਕਾਰ ਦਾ ਮਿਥਿਆ ਹੋਇਆ ਕਿ ਪਾਣੀ ਤਾਂ ਅਸੀਂ ਖੋਹਣਾ ਹੀ ਖੋਹਣਾ। ਕੇਂਦਰ ਸਰਕਾਰ ਨੇ ਉਹ ਮਾਮਲਾ ਆਪਦੇ ਹੱਥ ਵਿੱਚ ਲਿਆ ਹੋਇਆ। ਆਪਾਂ ਨੂੰ ਸਭ ਨੂੰ ਪਤਾ ਹੈਗਾ ਕਿ ਪੰਜਾਬ ਦੇ ਲੋਕਾਂ ਨੂੰ ਸਤਲੁਜ ਜਮਨਾ ਲਿੰਕ ਨਹਿਰ ਦੇ ਖਿਲਾਫ ਕਿਵੇਂ ਮੋਰਚਾ ਜਿਹੜਾ ਸੀ ਉਹ ਲਾਉਣਾ ਪਿਆ ਤੇ ਕਿੱਥੇ ਤੱਕ ਗੱਲ ਗਈ। ਹੁਣ ਅਗਲਾ ਜਿਹੜਾ ਸੀਗਾ ਵੀ ਪੰਜਾਬ ਦੇ ਪਾਣੀ ਖੋਹ ਕੇ ਜਿਹੜਾ ਰਾਜਸਥਾਨ ਨੂੰ ਦਿੱਤੇ ਜਾ ਰਹੇ ਆ, ਉਹ ਨਹਿਰ ਪੱਕੀ ਕਰਨ ਦਾ, ਉਹਦੇ ਬਾਰੇ ਵੀ ਜਿਵੇਂ ਕਹਿੰਦੇ ਆ ਵੀ ਤੁਹਾਡੀਆਂ ਜੁੱਤੀਆਂ ਤੇ ਤੁਹਾਡਾ ਹੀ ਸਿਰ, ਉਹ ਕੰਮ ਹੋਇਆ ਪਿਆ ਵੀ ਪੰਜਾਬ ਦੇ ਪੈਸੇ ਨਾਲ ਉਹ ਨਹਿਰ ਪੱਕੀ ਕੀਤੀ ਜਾਣੀ। ਤੇ ਤੀਜਾ ਇਹ ਵੀ ਧਰਤੀ ਹੇਠਲੇ ਪਾਣੀ ਆ ਜਿਹੜੇ ਪਹਿਲਾਂ ਹੀ ਜਿਹੜੇ ਖਤਰਨਾਕ ਹੱਦ ਤੱਕ ਮਲੀਨ ਹੋਏ ਹੋਏ ਨੇ, ਉਹਨਾਂ ਨੂੰ ਹੋਰ ਜ਼ਿਆਦਾ ਭੈੜੇ ਬਣਾਉਣ ਦੇ ਲਈ, ਜਿੱਦਣ ਆ ਪਹਿਲੇ ਦਿਨ ਖਬਰ ਆਈ ਸੀ, ਲੋਕ ਸੁੰਨ ਹੋ ਗਏ ਤੇ ਪੰਜਾਬ ਦੇ ਅੱਡ-ਅੱਡ ਹਿੱਸਿਆਂ ਦੇ ਵਿੱਚ ਰਾਜਪੁਰਾ ਸਾਈਡ ਤੋਂ ਹੋਰ ਕਈ ਥਾਵਾਂ ਤੋਂ ਵੀ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ ਕਿ ਪਾਣੀ ਜਿਹੜਾ ਹੈਗਾ ਬੜਾ ਕਾਲਾ ਭੈੜਾ ਮੁਸ਼ਕ ਮਾਰਦਾ ਪਾਣੀ ਹੈ ਜਿਹੜਾ ਉਹ ਆ ਰਿਹਾ।
ਕਿਤੋਂ ਲੋਕ ਕਹਿੰਦੇ ਨੇ ਕਿ ਸ਼ਰਾਬ ਦੀ ਵਿੱਚੋਂ ਉਹਦੇ ਮੁਸ਼ਕ ਮਾਰਦਾ, ਕਦੇ ਕਹਿੰਦੇ ਨੇ ਕਿ ਉਹ ਪਾਣੀ ਜਿਹੜਾ ਹੈ ਜਿਹੜੇ ਖੇਤ ਨੂੰ ਲੱਗ ਜਾਂਦਾ, ਜ਼ਮੀਨ ਦੇ ਪੈਲੀ 'ਚ ਲੱਗ ਜਾਂਦਾ, ਉਹ ਫਸਲ ਜਿਹੜੀ ਹੈਗੀ ਆ ਉਹਦੇ ਤੇ ਅਸਰ ਪੈਂਦਾ। ਕਦੇ ਲੋਕ ਪਿੱਟਦੇ ਨੇ ਕਿ ਪਾਣੀ ਜਿਹੜਾ ਹੈ ਪੀਣ ਨਾਲ ਜਾਂ ਨਹਾਉਣ ਨਾਲ ਡੰਗਰ ਜਿਹੜੇ ਆ ਉਹਨਾਂ ਤੇ ਮਾਰੂ ਅਸਰ ਹੁੰਦਾ। ਸੋ ਇਹ ਪਾਣੀ ਮਨੁੱਖੀ ਜ਼ਿੰਦਗੀ ਲਈ ਕਿੰਨਾ ਖਤਰਨਾਕ ਹੋਏਗਾ। ਹੁਣ ਸਿਸਟਮ ਜਿਹੜਾ ਹੁੰਦਾ ਕਿਸੇ ਮੁਲਕ ਦਾ, ਹਕੂਮਤ ਜਿਹੜੀ ਹੁੰਦੀ ਆ ਕਿਸੇ ਮੁਲਕ ਦੀ, ਉਹਦਾ ਕੰਮ ਹੁੰਦਾ ਵੀ ਉਹ ਉਸ ਖਿੱਤੇ ਦੇ ਲੋਕਾਂ ਦੇ ਇਹਨਾਂ ਦੁੱਖਾਂ ਦਰਦਾਂ ਦਾ ਨਿਵਾਰਨ ਕਰੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹ ਹੱਲ ਕਰੇ। ਪਰ ਇੱਥੇ ਉਲਟ ਕੰਮ ਹੋਇਆ ਪਿਆ ਵੀ ਸਟੇਟ ਸਿਸਟਮ ਨੇ, ਡੈਮੋਕ੍ਰੇਸੀ ਵਾਲਿਆਂ ਨੇ ਲੋਕਾਂ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ ਹੋਇਆ ਤੇ ਲੋਕਾਂ ਦੇ ਛਿੱਤਰ ਫੇਰ ਕੇ ਲੋਕਾਂ ਨੂੰ ਇਸ ਮੋਰਚੇ ਤੋਂ ਖਤਮ ਕਰਾਉਣ ਲਈ ਜਿਹੜਾ ਕੁਝ ਹੋ ਰਿਹਾ, ਇਹਦਾ ਐਂਡ ਕੀ ਨਿਕਲੂ, ਅੰਤ ਕੀ ਨਿਕਲੂ। ਆਪਾਂ ਨੂੰ ਸਭ ਨੂੰ ਪਤਾ ਕਿ ਸਤਲੁਜ ਜਮਨਾ ਲਿੰਕ ਨਹਿਰ ਵਾਲਾ ਜਿਹੜਾ ਮੋਰਚਾ ਸੀ, ਕਪੂਰੀ ਨਹਿਰ ਦਾ ਮੋਰਚਾ, ਜਿਹੜਾ ਇੰਦਰਾ ਗਾਂਧੀ ਜਦੋਂ ਟੱਕ ਲਾਉਣ ਆਈ ਅਪ੍ਰੈਲ 1982 ਨੂੰ, ਉਹੀ ਮੋਰਚਾ ਬਾਅਦ ਵਿੱਚ ਧਰਮ ਯੁੱਧ ਮੋਰਚੇ ਵਿੱਚ ਬਦਲਿਆ ਤੇ ਧਰਮ ਯੁੱਧ ਮੋਰਚੇ ਦੇ ਸਿਖਰ ਦੇ ਉੱਤੇ ਜੂਨ 1984 ਨੂੰ ਅੰਤ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕੀਤਾ ਗਿਆ, ਘੱਲੂਘਾਰਾ ਵਪਰਾਇਆ ਗਿਆ, ਜਿਸ ਤੋਂ ਬਾਅਦ ਵਿੱਚ ਖਾਲਿਸਤਾਨੀ ਲਹਿਰ, ਖਾੜਕੂ ਲਹਿਰ ਜਿਹੜੀ ਸੀ ਉਹ ਬੁਲੰਦ ਹੋਈ। ਹੁਣ ਬਹੁਤ ਸਾਰੇ ਲੋਕ ਜਿਹੜੇ ਆ ਮੱਤਾਂ ਦੇਣ ਬਹਿ ਜਾਂਦੇ ਨੇ ਕਿ ਜੀ ਹਥਿਆਰ ਨਹੀਂ ਚੱਕਣੇ ਚਾਹੀਦੇ ਸੀ, ਇਹ ਜੀ ਬੜਾ ਖੂਨ ਖਰਾਬਾ ਹੋ ਗਿਆ, ਬੜਾ ਨੁਕਸਾਨ ਹੋ ਗਿਆ, ਬੜੀਆਂ ਗੱਲਾਂ ਫੁਰਦੀਆਂ ਨੇ ਬਈ ਜੀ 20 ਸਾਲ ਪਿੱਛੇ ਚਲੇ ਗਿਆ ਪੰਜਾਬ। ਦੂਜਾ ਕਹਿੰਦਾ ਨਹੀਂ 50 ਸਾਲ ਪਿੱਛੇ ਪੈ ਗਿਆ ਪੰਜਾਬ। ਉਹ ਦੇਖੋ ਜੀ ਫਲਾਨੇ ਹਰਿਆਣੇ ਨੂੰ ਦੇਖੋ ਜੀ, ਫਲਾਨੀ ਗੱਲ ਦੇਖੋ ਜੀ, ਫੇਰ ਕਹਿਣਗੇ ਜੀ ਇਹ ਤਾਂ ਸ਼ੁਕਰ ਕਰੋ ਟਾਈਮ ਨਾਲ ਕੰਮ ਨਿਬੜ ਗਿਆ, ਨਹੀਂ ਤਾਂ ਹਜੇ ਵੀ ਆਹ ਕੰਮ ਬਹੁਤ ਮਾੜਾ ਹੋ ਜਾਣਾ ਸੀ। ਇਹ ਸਾਰੀਆਂ ਗੱਲਾਂ ਜਦੋਂ ਸੁਣਦੇ ਕਰਦੇ ਆ, ਉਦੋਂ ਜਿਹੜੇ ਕੁਝ ਬੇਅਕਲ ਤੇ ਥੋਥੇ ਦਿਮਾਗ ਵਾਲੇ ਹੁੰਦੇ ਆ ਉਹ ਮਗਰ ਲੱਗ ਜਾਂਦੇ ਆ ਤੇ ਕਹਿੰਦੇ ਆ ਕਿ ਖਨੀ ਜਿਹੜੇ ਬੰਦੇ 1984 ਤੋਂ ਬਾਅਦ ਪੰਜਾਬ ਦੇ ਹੱਕਾਂ ਦੀ ਲੜਾਈ, ਪੰਥ ਦੇ ਹਿੱਤਾਂ ਦੀ ਲੜਾਈ ਲੜਨ ਲਈ ਮੈਦਾਨ ਵਿੱਚ ਆਏ ਸੀ, ਖਨੀ ਉਹਨਾਂ ਨੇ ਵਾਕਈ ਗਲਤੀ ਕੀਤੀ ਆ। ਪਰ ਉਹਨਾਂ ਜੋ ਉਹ ਬੀਤ ਗਿਆ ਉਹ ਤਾਂ ਚਲੋ ਅਸੀਂ ਦੁਬਾਰਾ ਨਹੀਂ ਦੁਹਰਾ ਸਕਦੇ, ਤੁਹਾਡੇ ਸਾਹਮਣੇ ਨਹੀਂ ਫਿਲਮ ਚਲਾ ਕੇ ਦਿਖਾ ਸਕਦੇ, ਪਰ ਜੇ ਇੰਨੇ ਸਿਆਣੇ ਹੋ ਤਾਂ ਆਪਦੀ ਡੈਮੋਕ੍ਰੇਸੀ ਵਾਲਾ ਨੂੰ ਹੁਣ ਪਿੱਟੋ ਜਾ ਕੇ ਕਿ ਭਾਈ ਕਿਉਂ ਲੋਕਾਂ ਨੂੰ ਸਾਇਨਾਈਡ ਖਿਲਾ ਰਹੇ ਹੋ, ਕਿਉਂ ਲੋਕਾਂ ਨੂੰ ਜ਼ਹਿਰ ਦੇ ਰਹੇ ਹੋ। ਇਹ ਜਿਹੜਾ ਪਾਣੀ ਆ ਇਹ ਪੀਣ ਨਾਲ ਜੇ ਫਸਲਾਂ, ਡੰਗਰ ਤੇ ਮਨੁੱਖ ਇਹ ਸਾਰਿਆਂ ਲਈ ਖਤਰਨਾਕ ਆ, ਤਾਂ ਇਸ ਪਾਣੀ ਨੂੰ ਮਲੀਨ ਕਰਨ ਵਾਲੇ ਜਿੰਨੇ ਵੀ ਦੋਸ਼ੀ ਨੇ, ਜਿੰਨੇ ਵੀ ਪਾਪੀ ਨੇ, ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਤੇ ਉਲਟਾ ਤੁਸੀਂ ਲੋਕਾਂ ਨੂੰ ਮੱਤਾ ਦੇਣ ਬੈਠੇ ਹੋ। ਇਹੋ ਜੀ ਠੰਡ, ਇਹੋ ਜਿਹੀ ਕਹਿਰ ਕੱਕਰ ਪੈਂਦਾ, ਇੱਥੇ ਬੁਰਾ ਹਾਲ ਆ। ਧੁੰਦ ਦੇ ਵਿੱਚ ਹੱਥ ਨੂੰ ਹੱਥ ਮਾਰਿਆ ਨਹੀਂ ਦਿਖਦਾ ਤੇ ਧੰਨ ਦੇ ਨੇ ਉਹ ਲੋਕ ਜਿਹੜੇ ਉੱਥੇ ਮੋਰਚਾ ਗੱਡੀ ਬੈਠੇ ਨੇ, ਤੇ ਧੰਨ ਦੇ ਨੇ ਉਹ ਲੋਕ ਜਿਹੜੇ ਸਰਕਾਰ ਦੇ ਇਸ ਜ਼ੁਲਮ ਦੇ ਖਿਲਾਫ ਡਟੇ ਹੋਏ ਨੇ। ਪਰ ਅਸੀਂ ਇਹ ਗੱਲ ਹੋਰ ਅੱਗੇ ਲਿਜਾਂਦਿਆਂ ਹੋਇਆਂ ਇਹ ਕਹਿੰਦੇ ਆ ਕਿ ਜਿੰਨੀਆਂ ਵੀ ਖਣਜ ਪਦਾਰਥ ਚੀਜ਼ਾਂ ਨੇ, ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਨੇ, ਉਹਨਾਂ ਦੇ ਵਿੱਚ ਚਾਹੇ ਉਹ ਕਣਕ ਹੈ, ਮੱਕੀ ਆ, ਚਾਹੇ ਕੋਈ ਹੋਰ ਫਲ ਫਰੂਟ ਆ, ਸਾਰੇ ਹੀ ਕਹਿੰਦੇ ਨੇ ਕਿ ਪਹਿਲਾਂ ਵਾਲੀ ਗੱਲ ਨਹੀਂ ਰਹੀ। ਹਕੀਕਤ ਇਹ ਹੈ ਕਿ ਹਾਈਬ੍ਰਿਡ ਜਿਹੜੀਆਂ ਜਾਂ ਕ੍ਰਾਸ ਬਰੀਡਿੰਗ ਦੇ ਨਾਲ ਜਿਹੜੀਆਂ ਚੀਜ਼ਾਂ ਨਵੀਆਂ ਪੈਦਾ ਹੋਈਆਂ ਨੇ, ਇਹਨਾਂ ਦੇ ਵਿੱਚ ਉਹ ਕੁਦਰਤੀ ਪੱਖ ਨਹੀਂ ਰਿਹਾ। ਹੁਣ ਸਾਰੀਆਂ ਫਸਲਾਂ ਜਾਂ ਜਿਣਸਾਂ ਜਾਂ ਜੋ ਵੀ ਕੁਝ ਹੈ, ਬੰਦਾ ਆਪਦੇ ਤੌਰ ਤੇ ਜੋ ਮਰਜ਼ੀ ਕਹੀ ਜਾਵੇ ਕਿ ਮੈਂ ਜੀ ਬੜਾ ਵਧੀਆ ਖੁਰਾਕ ਖਾਨਾ, ਪਰ ਚਾਹੇ ਕਣਕ ਆ, ਮੱਕੀ ਆ, ਦਾਲਾਂ ਆ, ਚਾਹੇ ਚਿਕਨ ਆ, ਕੋਈ ਬੱਕਰਾ ਖਾਵੇ, ਚਾਹੇ ਸਬਜ਼ੀਆਂ ਖਾਵੇ, ਚਾਹੇ ਦੇਸੀ ਖੁਰਾਕਾਂ, ਅੰਦਰੋਂ ਇਹ ਸਾਰੇ ਜਿਹੜੇ ਨੇ ਇਹ ਰਸਾਇਣਿਕ ਪਦਾਰਥ ਬਣ ਚੁੱਕੇ ਆ। ਕਹਿਣ ਤੋਂ ਭਾਵ ਇਹ ਹੈ ਵੀ ਇਹ ਚੀਜ਼ਾਂ ਅੱਜ ਦੀਆਂ ਖੋਜਾਂ ਨੇ, ਅੱਜ ਦੀਆਂ ਵਿਗਿਆਨਕ ਚੀਜ਼ਾਂ ਨੇ, ਸਭ ਕੁਝ ਨੂੰ ਰਸਾਇਣਿਕ ਤੱਤਾਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਪੈਦਾ ਕਰਤਾ ਵੀ ਆ ਲਓ ਤੁਸੀਂ ਖਾ ਲਓ। ਚਾਹੇ ਉਹ ਕੋਈ ਵੀ ਚੀਜ਼ ਖਾ ਰਹੇ ਆ, ਉਹ ਮਨੁੱਖ ਨੂੰ ਫਾਇਦਾ ਦੇਣ ਦੀ ਬਜਾਏ ਉਲਟਾ ਉਹਨੂੰ ਰੋਗੀ ਕਰ ਰਹੀ ਹੈ ਤੇ ਉਲਟਾ ਉਹਦੇ ਅੰਦਰ ਰੋਗ ਪੈਦਾ ਕਰਕੇ ਉਹਨੂੰ ਮਰਨ ਦੇ ਰਾਹ ਤੋਰ ਰਹੀ ਹੈ। ਜਿਹੜੀਆਂ ਕੁਦਰਤੀ ਨੇਚਰਲ ਚੀਜ਼ਾਂ ਸੀ ਉਹ ਸਾਰੀਆਂ ਖਤਮ ਕਰ ਦਿੱਤੀਆਂ। ਪਾਣੀ ਇੱਕ ਬਚਿਆ ਸੀ, ਪਾਣੀ ਨੂੰ ਮਲੀਨ ਕਰਨ ਦੇ ਲਈ ਭਾਰਤ ਸਰਕਾਰ ਨੇ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਐਡੇ ਐਡੇ ਅਡੰਬਰ ਖੜੇ ਕਰਤੇ। ਕਹਿੰਦੇ ਜੀ ਤੁਸੀਂ ਤਾਂ ਇਹ ਫੈਕਟਰੀਆਂ ਬੰਦ ਕਰਾ ਰਹੇ ਹੋ, ਤੁਸੀਂ ਤਾਂ ਜੀ ਫਿਰ ਲੋਕਾਂ ਦਾ ਰੁਜ਼ਗਾਰ ਖੋਹ ਰਹੇ ਹੋ।
ਇਹਦੀ ਸਾਨਤ ਵਿਰੋਧੀ ਹੋ ਗਏ ਜੀ ਤੁਸੀਂ ਪੰਜਾਬ ਦੇ ਲੋਕ। ਹੱਦ ਹੋਈ ਪਈ ਆ। ਪੰਜਾਬ ਦੇ ਲੋਕ ਕੰਮ ਵੀ ਚਾਹੁੰਦੇ ਆ, ਪੰਜਾਬ ਦੇ ਲੋਕ ਜ਼ਿੰਦਗੀ ਵੀ ਚਾਹੁੰਦੇ ਆ। ਜੇ ਜ਼ਿੰਦਗੀ ਹੀ ਨਾ ਰਹੀ, ਜੇਕਰ ਸਰੀਰ ਹੀ ਨਾ ਰਹੇ, ਜੇਕਰ ਦੁੱਧ ਜਾਂ ਹੋਰ ਚੀਜ਼ਾਂ ਹੀ ਨਾ ਰਹੀਆਂ, ਤਾਂ ਫਿਰ ਇਹ ਸਾਰੇ ਕਾਸੇ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਹੋਣਾ ਹੀ ਪਊਗਾ। ਤੋ ਜਦੋਂ ਲੋਕ ਆਪਦੇ ਹੱਕਾਂ ਲਈ ਲੜਦੇ ਆ, ਜਦੋਂ ਇੱਕ ਸੱਚੀ ਸੁੱਚੀ ਗੱਲ ਕਰਦੇ ਆ, ਕਿੱਡਾ ਗੱਲ ਜਬਰਾ ਅਨਪੜ੍ਹ ਜਿਹਾ ਬਜ਼ੁਰਗ ਹੋਵੇ ਉਹ ਵੀ ਸਕਿੰਟ ਦੇ ਵਿੱਚ ਸਮਝ ਲੂ ਕਿ ਪਾਣੀ ਮਾੜਾ ਆ, ਇਹ ਪਾਣੀ ਜਿਸ ਕਾਰਨ ਮਾੜਾ ਹੁੰਦਾ ਉਹ ਚੀਜ਼ ਨੂੰ ਖਤਮ ਕੀਤਾ ਜਾਵੇ ਤਾਂ ਕਿ ਪਾਣੀ ਸਾਫ਼ ਸੁਥਰਾ ਤੇ ਚੰਗਾ ਰਹਿ ਸਕੇ। ਪਰ ਇੱਥੇ ਜਿੱਦ ਫੜੀ ਆ ਸਟੇਟ ਸਿਸਟਮ ਨੇ ਕਿ ਜੀ ਅਸੀਂ ਤਾਂ ਤੁਹਾਨੂੰ ਇਹ ਪਾਣੀ ਗੰਦਾ ਕਰਨ ਵਾਲਾ ਪਲਾਂਟ ਆ ਜਿਹੜਾ, ਇਹਦੇ ਉੱਤੇ ਇਵੇਂ ਹੀ ਰਹੂਗਾ। ਸੋ ਇੱਕ ਪਾਸੇ ਤਾਂ ਪਹਿਲਾਂ ਹੀ ਪੰਜਾਬ ਬਹੁਤ ਪਾਸਿਓਂ ਘਿਰਿਆ ਹੋਇਆ, ਦੂਜੇ ਪਾਸੇ ਇਹ ਨਿਤ ਨਵੀਂ ਵਿਪਤਾ ਜਿਹੜੀ ਆ, ਨਿੱਕੀ ਨਿੱਕੀ ਗੱਲ ਦੇ ਲਈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇਹ ਗੱਲ ਕਹਿੰਦੇ ਰਹੇ ਕਿ ਪੰਜਾਬ ਨੂੰ ਨਿੱਕੀ ਜੀ ਗੱਲ ਮਨਾਉਣ ਦੇ ਲਈ ਵੀ ਲਹੂ ਦਾ ਪਿਆਲਾ ਭਰ ਕੇ ਪੇਸ਼ ਕਰਨਾ ਪੈਂਦਾ। ਮੈਨੂੰ ਲੱਗਦਾ ਕਿ ਸਾਰੇ ਦੁਨੀਆ ਦੇ ਵਿੱਚ ਕਿਸੇ ਹੋਰ ਮੁਲਕ ਵਿੱਚ ਇਹੋ ਜਿਹੀ ਸਮੱਸਿਆ ਪੈਦਾ ਹੀ ਨਹੀਂ ਸੀ ਹੋਣੀ। ਕੈਨੇਡਾ ਅਮਰੀਕਾ ਵਰਗੇ ਮੁਲਕਾਂ ਨੇ ਕਹਿਣਾ ਸੀ ਜੇ ਇਹ ਚੀਜ਼ ਲੋਕਾਂ ਲਈ ਘਾਤਕ ਹੈ ਇਹਨੂੰ ਬੰਦ ਕਰੋ ਹੋਣੀ। ਤੇ ਜੇਕਰ ਪੰਜਾਬ ਤੋਂ ਬਾਹਰ ਵੀ ਕਿਸੇ ਹੋਰ ਥਾਂ ਤੇ ਦਿੱਲੀ ਜਾਂ ਚੰਡੀਗੜ੍ਹ ਵਰਗੇ ਜਾਂ ਕਿਸੇ ਹੋਰ ਥਾਂ ਦੇ ਉੱਤੇ ਇਹੋ ਜਿਹਾ ਪਲਾਂਟ ਦਾ ਪਤਾ ਲੱਗਦਾ ਤਾਂ ਵੀ ਕਾਰਵਾਈ ਹੋ ਜਾਣੀ ਸੀ। ਪਰ ਪੰਜਾਬ ਦੇ ਲੋਕਾਂ ਨੂੰ ਤਾਂ ਮਾਰਨਾ ਨਾ, ਪੰਜਾਬ ਦੇ ਲੋਕਾਂ ਦੀ ਜਿਹੜੀ ਆ ਇੱਕ ਵੱਖਰੀ ਕੌਮ ਹੋਣ ਕਰਕੇ ਪੰਜਾਬ ਪੰਥ ਗੁਰਾਂ ਦੇ ਨਾਂ ਤੇ ਜਿਉਂਦਾ ਪੰਜਾਬ, ਇਸ ਕਰਕੇ ਜਿਹੜੀ ਚੀਜ਼ ਤੋਂ ਪੰਜਾਬ ਦੇ ਲੋਕ ਚੀਕਾਂ ਮਾਰਦੇ ਹੋਣ ਉਹ ਚੀਜ਼ ਤਾਂ ਲਾਜ਼ਮੀ ਕਰਨੀ ਹੁੰਦੀ ਹੈ ਸਟੇਟ ਸਿਸਟਮ ਨੇ। ਸੋ ਪੰਜਾਬ ਦਾ ਘਾਣ ਕਰਨ ਦੇ ਲਈ ਇਹੋ ਜਿਹੀਆਂ ਬੇਅੰਤ ਫੈਕਟਰੀਆਂ, ਅਜੇ ਤਾਂ ਇੱਕ ਦਾ ਰੌਲਾ ਪੈਂਦਾ ਜਿਹਦਾ ਪਤਾ ਨਹੀਂ ਕਿੱਥੇ ਕਿੱਥੇ ਸਿਆਪੇ ਪੈਣੇ। ਤੇ ਇਸ ਮਾਹੌਲ ਦੇ ਵਿੱਚ ਪਹਿਲਾਂ ਹੀ ਕਈ ਧਰਨੇ ਮੁਜ਼ਾਹਰੇ ਪੰਜਾਬ 'ਚ ਚੱਲ ਰਹੇ ਆ, ਬਰਗਾੜੀ ਬੇਅਦਬੀ ਦੇ ਖਿਲਾਫ ਚੱਲ ਰਿਹਾ। ਭਾਈ ਕਰਤਾਰ ਸਿੰਘ ਸਰਾਭੇ ਦੇ ਪਿੰਡ 'ਚ ਵੀ ਇੱਕ ਧਰਨਾ ਲੱਗਿਆ ਹੋਇਆ। ਉਧਰ ਬਾਪੂ ਸੂਰਤ ਸਿੰਘ ਕਿੰਨੇ ਸਾਲਾਂ ਤੋਂ ਬੈਠਾ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ਉੱਤੇ ਜਿਹੜਾ ਮੋਰਚਾ ਉਹਨੂੰ ਅੱਗੇ ਤੋਰਦਿਆਂ ਸਾਰੇ ਜਿਹੜੇ ਇਹ ਮੋਰਚੇ ਆ ਤੇ ਹੋਰ ਜਿਹੜੇ ਪੰਜਾਬ ਦੇ ਹੱਕਾਂ ਦੇ ਜਿਹੜੇ ਹੋਰ ਨੁਕਤੇ ਆ, ਹੋਰ ਮੁੱਦੇ ਮਸਲੇ ਆ, ਇਹਨਾਂ ਸਭ ਨੂੰ ਇਕੱਠੇ ਕਰਕੇ ਚੰਡੀਗੜ੍ਹ ਦੇ ਵਿੱਚ 7 ਜਨਵਰੀ ਨੂੰ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਵੱਡੇ ਅੰਦੋਲਨ ਦੀ ਸ਼ੁਰੂਆਤ ਕੀਤੀ ਜਾ ਰਹੀ। ਸਮੁੱਚੇ ਪੰਜਾਬ ਦੇ ਲੋਕ, ਸਾਰੇ ਦੁਨੀਆ ਵਿੱਚ ਇਨਸਾਫ ਪਸੰਦ ਲੋਕ ਜਿਹੜੇ ਆ ਉਹ ਇਸ ਮੋਰਚੇ ਦੇ ਵਿੱਚ ਹਮਾਇਤ ਕਰਦੇ ਆ ਤੇ ਚੰਗਾ ਮੰਨਦੇ ਆ। ਪਰ ਅਸੀਂ ਫੇਰ ਇਹੀ ਗੱਲ ਕਹਿੰਦੇ ਆ ਕਿ ਫੇਰ ਕਹਿ ਦਿੰਦੇ ਆ ਜੀ ਪੰਜਾਬ ਦੇ ਵਿੱਚ ਗੜਬੜ ਹੋ ਗਈ। ਭਾਈ ਗੜਬੜ ਕਰਨ ਵਾਲਾ ਮਾਹੌਲ ਪੈਦਾ ਕਾਹਤੋਂ ਕਰਦੇ ਹੋ? ਆ ਬੜੀਆਂ ਲੇਰਾਂ ਮਾਰਦੇ ਆ ਕਈ ਟੀਵੀ ਚੈਨਲਾਂ ਤੇ ਆ ਕੇ ਕਿ ਜੀ ਪਾਕਿਸਤਾਨ ਨੇ ਹਾਲਾਤ ਖਰਾਬ ਕਰਤੇ ਸੀ। ਭਾਈ ਦਰਬਾਰ ਸਾਹਿਬ ਤੇ ਹਮਲਾ ਪਾਕਿਸਤਾਨ ਨੇ ਕੀਤਾ ਸੀ। ਸਿੱਖਾਂ ਦੀ ਵੱਖਰੀ ਹੋਂਦ ਹਸਤੀ ਨੂੰ ਮਾਨਤਾ ਕੌਣ ਨਹੀਂ ਦਿੰਦਾ? ਪਾਕਿਸਤਾਨ ਨਹੀਂ ਦਿੰਦਾ। ਆ ਜਿਹੜਾ ਪੰਜਾਬ ਦੇ ਪਾਣੀ ਲੁੱਟ ਰਹੇ ਆ ਉਹ ਸਾਰਾ ਜਿਹੜਾ ਪੰਜਾਬ ਨੂੰ ਬੰਜਰ ਬਣਾਉਣ ਵਾਲੀ ਨੀਤੀ ਆ ਉਹ ਪਾਕਿਸਤਾਨ ਨੇ ਲਾਗੂ ਕੀਤੀ ਆ। ਭਾਈ ਪੰਜਾਬ ਦੇ ਵਿੱਚ ਅਸੱਭਿਆਚਾਰਕ ਏਜੰਡਾ ਕਿ ਪੰਜਾਬ ਦੇ ਲੋਕਾਂ ਨੂੰ ਅਯਾਸ਼ ਤੇ ਬਦਮਾਸ਼ ਬਣਾਉਣਾ, ਪੰਜਾਬ ਦੇ ਲੋਕਾਂ ਦੀ ਜੁਝਾਰੂ ਸੂਰਮਗਤੀ ਜਾਂਬਾਜ਼ੀ ਵਾਲੀ ਬਿਰਤੀ ਨੂੰ ਖਤਮ ਕਰਕੇ ਇਹਨਾਂ ਨੂੰ ਨਚਾਰ ਬਣਾਉਣਾ, ਇਹਨਾਂ ਨੂੰ ਨਸ਼ੇੜੀ ਬਣਾਉਣਾ, ਅਯਾਸ਼ ਬਣਾਉਣਾ, ਬਦਮਾਸ਼ ਬਣਾਉਣਾ, ਇਹ ਪਾਕਿਸਤਾਨ ਦਾ ਏਜੰਡਾ। ਤੇ ਜੇਕਰ ਪੰਜਾਬ ਦੇ ਲੋਕ ਆਪਦੇ ਹੱਕਾਂ ਲਈ ਲੜਨ, ਅਖੇ ਜੀ ਪਾਕਿਸਤਾਨ ਦਾ ਹੱਥ ਆ ਹੁਣ ਫੇਰ ਪਿੱਟਣ ਬਹਿ ਜਾਣਾ ਕਿ ਭਾਈ ਜਗਤਾਰ ਸਿੰਘ ਹਵਾਰੇ ਦੀ ਕਮਾਂਡ ਹੇਠ ਇਹ ਜਿਹੜਾ ਮੋਰਚਾ ਲੱਗਣ ਜਾ ਰਿਹਾ, ਜਿਹਦੇ ਚ ਪੰਜਾਬ ਦੇ ਸਾਰੇ ਜਿੰਨੇ ਵੀ ਧਰਨੇ ਮੁਜ਼ਾਹਰੇ ਆ ਉਹ ਇੱਕ ਥਾਂ ਤੇ ਇਕੱਠੇ ਕਰਨ ਦੀ ਸੋਚ ਦੇ ਤਹਿਤ 7 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਇਹ ਮੋਰਚਾ ਜਿਹੜਾ ਹੈਗਾ ਉਹ ਸ਼ੁਰੂ ਹੋਣ ਜਾ ਰਿਹਾ। ਸੋ ਪੰਜਾਬ ਦੀ ਧਰਤੀ ਉੱਤੇ ਗੈਰ ਪੰਜਾਬੀ ਲੋਕਾਂ ਨੂੰ, ਪੰਜਾਬ ਦੇ ਉਲਟ ਵਰਤਾਰਿਆਂ ਨੂੰ ਜਿਸ ਤਰੀਕੇ ਨਾਲ ਸ਼ਹਿਰ ਤੇ ਸਮਰਥਨ ਮਿਲਦਾ ਉਹ ਸਾਡੇ ਸਭ ਦੇ ਸਾਹਮਣੇ ਆ, ਕੋਈ ਲਿਖੀ ਛੁਪੀ ਗੱਲ ਨਹੀਂ। ਕਿਸੇ ਵੇਲੇ GNE ਕਾਲਜ ਲੁਧਿਆਣਾ ਪੰਜਾਬ ਦੇ ਸਿੱਖ ਨੌਜਵਾਨਾਂ ਦਾ ਗੜ੍ਹ ਹੁੰਦਾ ਸੀ। ਚਾਹੇ ਪੰਜਾਬ ਦੇ ਹੱਕਾਂ ਲਈ ਕੋਈ ਲੜਾਈ ਹੋਈ, ਸੰਘਰਸ਼ ਚੱਲਿਆ, ਇਸ ਕਾਲਜ ਨੇ ਬਹੁਤ ਬਿਹਤਰੀਨ ਰੋਲ ਜਿਹੜਾ ਹਮੇਸ਼ਾ ਨਿਭਾਇਆ। GNE ਕਾਲਜ ਲੁਧਿਆਣਾ ਨੇ ਉਹ ਦਿਨ ਵੀ ਦੇਖੇ ਆ ਜਦੋਂ ਖਾੜਕੂ ਲਹਿਰ ਦੇ ਮੌਕੇ ਇੱਥੇ ਸਭ ਤੋਂ ਵੱਧ ਹਮਾਇਤ ਜਿਹੜੀ ਸੀ ਲਹਿਰ ਨੂੰ ਮਿਲ ਰਹੀ ਸੀ। ਪਰ ਪਿੱਛੇ ਜਿਹੜਾ
गैर पंजाबी लोगों ने इत्थे बेवकूफी की, ਉਹ ਕਰਤੂਤਾਂ ਕੀਤੀਆਂ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਔਖ ਮਹਿਸੂਸ ਹੋਈ। ਇਵੇਂ ਹੀ यूपी बिहार ਤੇ ਹੋਰਨਾਂ ਥਾਵਾਂ ਦੇ ਲੋਕ ਕਦੇ ਲੁਧਿਆਣੇ 'ਚ ਕਦੇ ਕਿਸੇ ਹੋਰ ਸ਼ਹਿਰ ਦੇ ਵਿੱਚ ਇੱਥੋਂ ਦੇ ਅਸਲ ਵਾਸੀਆਂ ਦੀ ਬੇਇੱਜ਼ਤੀ ਕਰਦੇ ਆ, ਕਲੇਸ਼ ਕਰਦੇ। ਤੇ ਇਹੋ ਜਿਹੀ ਗੱਲ ਫਤਿਹਗੜ੍ਹ ਸਾਹਿਬ ਦੇ ਵਿੱਚ ਵਾਪਰੀ ਆ, ਜਿੱਥੇ ਜਿਹੜੇ ਸਿਕਿਉਰਿਟੀ ਗਾਰਡ ਸੀ ਜਾਂ ਹੋਰ ਪੰਜਾਬ ਦੇ ਸਿੱਖ ਨੌਜਵਾਨ ਸੀ, ਪੰਜਾਬ ਦੇ ਲੋਕ ਸੀ, ਉਹਨਾਂ ਦਾ ਬਹੁਤ ਬੇਦਰਦੀ ਨਾਲ ਕਟਾਪਾ ਕੀਤਾ ਗਿਆ। ਤੇ ਗੁਰਦੁਆਰਾ ਆਪਣੇ ਫਤਿਹਗੜ੍ਹ ਸਾਹਿਬ ਕਾਲਜ ਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਜਿਹੜਾ ਕਾਲਜ ਆ, ਉੱਥੇ यूपी बिहार ਦੇ ਜਿਹੜੇ ਇੱਥੇ ਵਿਦਿਆਰਥੀ ਪੜ੍ਹਨ ਆਏ ਹੋਏ ਨੇ, ਉਹਨਾਂ ਨੇ ਬਦਮਾਸ਼ੀ ਕੀਤੀ, ਗੁੰਡਾਗਰਦੀ ਕੀਤੀ। ਪਰ ਹਰ ਵਾਰ ਵਾਂਗੂ ਇਸ ਵਾਰ ਵੀ ਪੰਜਾਬ ਦੇ ਲੋਕਾਂ ਨੂੰ ਹੀ ਦੋਸ਼ੀ ਦਰਸਾਇਆ ਜਾ ਰਿਹਾ ਕਿ ਜੀ ਬਾਹਰਲੇ ਲੋਕ ਆ ਜਿਹੜੇ, ਉਹਨਾਂ ਦੀ ਤਾਂ ਕੋਈ ਗਲਤੀ ਨਹੀਂ, ਪੰਜਾਬ ਦੇ ਲੋਕਾਂ ਦੀ ਗਲਤੀ ਹੈ। ਹਕੀਕਤ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਹਰ ਪਾਸਿਓਂ ਇਹ ਦਰਸਾਉਣ ਦੇ ਯਤਨ ਹੋ ਰਹੇ ਨੇ ਕਿ ਤੁਸੀਂ ਕਿਹੜੇ ਰਾਜ ਭਾਗ ਦੀਆਂ ਗੱਲਾਂ ਕਰਦੇ ਹੋ, ਤੁਸੀਂ ਕਿਹੜੇ ਪੰਜਾਬ ਦੀਆਂ ਗੱਲਾਂ ਕਰਦੇ ਹੋ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਅਸੀਂ ਤਾਂ ਪੰਜਾਬ ਨੂੰ ਇਹੋ ਜਿਹਾ ਬਣਾਵਾਂਗੇ ਕਿ ਜਿਹੜੇ यूपी ਬਿਹਾਰ ਦੇ ਲੋਕ ਨੇ, ਜਿਨ੍ਹਾਂ ਬਿਹਾਰੀਆਂ ਨੂੰ ਤੁਸੀਂ ਭਈਏ ਕਹਿੰਦੇ ਹੋ ਵੀ ਸਾਡੇ ਉਹ ਲੋਕੀ ਰੋਟੀ ਰੋਜੀ ਕਮਾਉਣ ਆਉਂਦੇ ਆ, ਉਹਨਾਂ ਤੋਂ ਵੀ ਥੋੜੇ ਛੱਤਰ ਫਰਮਾਉਣ। ਇਹ ਗੱਲ ਪੰਜਾਬ ਦੇ ਵਿੱਚ ਕਰਨ ਕਰਾਉਣ ਦੇ ਲਈ ਦਿੱਲੀ ਤੋਂ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ, ਉਹਨਾਂ ਨੂੰ ਸਮਝਣ ਦੀ ਲੋੜ ਆ। ਅਸਲ ਵਿੱਚ ਪੰਜਾਬ ਦਾ ਮਾਣ ਤੋੜਨਾ, ਅਸਲ ਵਿੱਚ ਸਿੱਖਾਂ ਨੂੰ ਇਹ ਦਿਖਾਉਣਾ ਕਿ ਤੁਸੀਂ ਕਿਹੜੇ ਖਾਲਿਸਤਾਨ ਦੀਆਂ ਗੱਲਾਂ ਕਰਦੇ ਹੋ, ਤੁਸੀਂ ਤਾਂ ਆਪਦੀ ਧਰਤੀ ਉੱਤੇ ਵੀ ਤੁਹਾਨੂੰ ਅਸੀਂ ਸਿਰ ਚੱਕ ਕੇ ਨਹੀਂ ਜਿਉਣ ਦੇਣਾ। ਸੋ ਇਸ ਮਾਹੌਲ ਦੇ ਵਿੱਚ ਜਦੋਂ ਚਾਰੇ ਪਾਸਿਓਂ ਘੇਰ ਕੇ ਕੰਧ ਨਾਲ ਲਾਇਆ ਜਾ ਰਿਹਾ ਹੋਵੇ, ਉਦੋਂ ਕਹਿਣਾ ਜੀ ਡੈਮੋਕ੍ਰੇਸੀ ਬੜੀ ਮਹਾਨ ਆ, ਫਿਰ ਜੇ ਕੋਈ ਬੋਲਦਾ ਉਹਨੂੰ ਕਹਿੰਦੇ ਜੀ ਪਾਕਿਸਤਾਨ ਦਾ ਹੱਥ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਧਿਆਨ ਮੰਗਦੀਆਂ ਨੇ। ਆਪਾਂ ਨੂੰ ਪਤਾ ਹੈ ਕਿ ਕੌਮਾਂ ਜਿਹੜੀਆਂ ਨੇ ਉਹ ਕਿਰਪਾਨ ਅਤੇ ਕਿਰਦਾਰ ਦੇ ਸਿਰ ਤੇ ਬੁਲੰਦੀਆਂ ਛੂੰਹਦੀਆਂ ਹੁੰਦੀਆਂ ਨੇ ਤੇ ਸ਼ਰਾਬ ਤੇ ਸ਼ਬਾਬ ਦੇ ਨਾਲ ਬਰਬਾਦ ਹੋ ਜਾਂਦੀਆਂ ਨੇ। ਪਰ ਪੰਜਾਬ ਨੂੰ ਸ਼ਰਾਬੀਆਂ ਦਾ, ਨਸ਼ੇੜੀਆਂ ਦਾ ਤੇ ਬਦਮਾਸ਼ਾਂ ਦਾ, ਅਯਾਸ਼ਾਂ ਦਾ ਸੂਬਾ ਬਣਾਉਣ ਦੇ ਲਈ ਪੂਰੀ ਮਿਹਨਤ ਕੀਤੀ ਜਾ ਰਹੀ ਹੈ। ਆ ਜਿਹੜਾ ਪੰਜਾਬ ਦੇ ਹਰ ਮੋੜ ਦੇ ਉੱਤੇ ਨਸ਼ਿਆਂ ਦੇ ਨਾਲ ਗੜੁੱਚ ਹੋ ਕੇ ਨੌਜਵਾਨ ਡਿੱਗਦੇ ਫਿਰਦੇ ਆ, ਇਹਦੇ ਲਈ ਉਹਨਾਂ ਨੌਜਵਾਨਾਂ ਨੂੰ ਦੋਸ਼ੀ ਠਹਿਰਾਉਣਾ ਇੱਕ ਗੱਲ ਹੈ, ਪਰ ਅਸਲ ਜਿਹੜੀ ਕਰਤੂਤ ਆ ਉਹ ਸਟੇਟ ਸਿਸਟਮ ਦੀ ਹੈ। ਬਾਰਡਰ ਤੋਂ ਕਹਿੰਦੇ ਜੀ ਚਿੱਟਾ ਆ ਗਿਆ, ਹੁਣ ਤਾਂ ਸਭ ਨੂੰ ਚਾਨਣ ਹੋਇਆ ਪਿਆ ਵਾ ਨਾ ਕਿ ਅੰਬਾਨੀ ਅਡਾਨੀ ਹੁਣਾਂ ਦੇ ਜਿਹੜੇ ਪੋਰਟ ਨੇ, ਜਿਹੜੇ ਆ ਬੰਦਰਗਾਹਾਂ ਦੇ ਉੱਤੇ ਉਹਨਾਂ ਦਾ ਮਾਲ ਉਤਰਦਾ, ਉਹਨਾਂ ਦੇ ਰਾਹੀਂ ਪੰਜਾਬ ਦੇ ਵਿੱਚ ਜਾਂ ਸਾਰੇ ਭਾਰਤ ਵਿੱਚ ਇਹ ਚਿੱਟੇ ਦਾ ਨਸ਼ਾ ਜਿਹੜਾ ਹੈਗਾ ਉਹ ਆ ਰਿਹਾ। ਪੰਜਾਬ ਦੇ ਵਿੱਚ ਹਰ ਮੋੜ ਦੇ ਉੱਤੇ ਕਿਸੇ ਡਾਕਟਰ ਤੋਂ ਦਵਾਈ ਲੈਣੀ ਤਾਂ ਔਖੀ ਆ, ਪਰ ਇੱਥੇ ਤੁਹਾਨੂੰ ਨਸ਼ਾ ਜਿਹੜਾ ਹੈਗਾ ਉਹ ਸਕਿੰਟਾਂ 'ਚ ਮਿਲ ਜੂਗਾ। ਇਹ ਕਿਹਦਾ ਏਜੰਡਾ ਹੋ ਸਕਦਾ? ਇਹ ਸਟੇਟ ਏਜੰਡਾ ਜੀ। ਸੋ ਪੰਜਾਬ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਕਿ ਇਨਸਿਕਿਉਰਿਟੀ ਜਿਹੜੀ ਹੈ ਉਹ ਦਿਨੋਂ ਦਿਨ ਵੱਧ ਰਹੀ ਹੈ। ਲੋਕ ਕਹਿੰਦੇ ਆ ਜੀ ਪੰਜਾਬ ਤੋਂ ਬਾਹਰਲੇ ਮੁਲਕਾਂ ਨੂੰ ਲੋਕ ਭੱਜੇ ਜਾਂਦੇ ਆ, ਕਹਿੰਦੇ ਜੀ ਅਗਲੀ ਪੀੜ੍ਹੀ ਤਾਂ ਸਾਰੀ ਕੈਨੇਡਾ ਨੂੰ ਚੱਲੀ। ਭਾਈ ਇੱਥੇ ਸਿਕਿਉਰਿਟੀ ਨਹੀਂ ਹੈ। ਇੱਥੋਂ ਘਰੋਂ ਗਏ ਬਾਹਰ ਬੰਦੇ ਦੀ ਕੋਈ ਜਾਨ ਦੀ ਸਲਾਮਤੀ ਦੀ ਗੱਲ ਹੀ ਨਹੀਂ। ਹਰ ਇੱਕ ਬੰਦੇ ਨੂੰ ਡਰ ਪਿਆ ਰਹਿੰਦਾ। ਇਸ ਮਾਹੌਲ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਇੰਨੀ ਇਨਸਿਕਿਉਰਿਟੀ ਦੀ ਫੀਲਿੰਗ ਆ, ਤਾਂ ਲੋਕ ਉਧਰ ਨੂੰ ਮੱਲੋ ਮੱਲੀ ਜਾਂਦੇ ਆ ਜਿੱਥੇ ਸਿਕਿਉਰ ਫੀਲ ਕਰਦੇ ਹੋਣਗੇ, ਮਹਿਸੂਸ ਕਰਦੇ ਹੋਣਗੇ। ਸੋ ਪੰਜਾਬ ਦੇ ਵਿੱਚ ਸਾਡੇ ਲਈ ਦੋ ਰਾਹ ਨੇ, ਜਾਂ ਤਾਂ ਭੱਜ ਜਾਓ ਜਾਂ ਲੜੋ, ਤੇ ਹਰੇਕ ਦੇ ਲਈ ਤਾਂ ਭੱਜ ਜਾਣ ਜੋਗਾ ਸਾਧਨ ਨਹੀਂ ਹੈਗਾ। ਹਰੇਕ ਕੋਲੇ ਤਾਂ ਇਹੋ ਜਿਹੇ ਰਾਹ ਨਹੀਂ ਹੈਗੇ ਕਿ ਉਹ ਬਾਹਰਲੇ ਮੁਲਕਾਂ ਨੂੰ ਚਲੇ ਜਾਵੇ। ਸੋ ਪੰਜਾਬ ਦੇ ਅਸਲ ਵਾਸੀ, ਪੰਜਾਬ ਦੇ ਮੂਲ ਲੋਕ, ਉਹਨਾਂ ਦੇ ਲਈ ਇੱਥੇ ਜੋ ਮਾਹੌਲ ਬਣਦਾ ਜਾ ਰਿਹਾ ਉਹ ਬਹੁਤ ਖਤਰਨਾਕ ਆ। ਸੋ ਅਸੀਂ ਇਹ ਗੱਲਾਂ ਤਾਂ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਖੰਡਾ ਖੜਕਿਆ, ਉਦੋਂ ਕਿਸੇ ਨੇ ਪਾਕਿਸਤਾਨ ਦਾ ਨਾਂ ਲੈ ਕੇ ਕੀਰਨੇ ਪਾਉਣੇ ਆ, ਕਿਸੇ ਨੇ ਕਹਿਣਾ ਜੀ ਚਾਈਨਾ ਨੇ, ਕਿਸੇ ਨੇ ਕਹਿਣਾ ਅਮਰੀਕਾ ਨੇ। ਪਰ ਹਕੀਕਤ ਇਹ ਆ ਕਿ ਪੰਜਾਬ ਦੇ ਲੋਕਾਂ ਕੋਲੇ ਕੋਈ ਰਾਹ ਨਹੀਂ ਛੱਡਿਆ ਜਾ ਰਿਹਾ। ਪੰਜਾਬ ਦੇ ਲੋਕਾਂ ਨੂੰ ਜਲੀਲ ਵੀ ਕੀਤਾ ਜਾ ਰਿਹਾ, ਲੁੱਟਿਆ ਵੀ ਜਾ ਰਿਹਾ, ਕੁੱਟਿਆ ਵੀ ਜਾ ਰਿਹਾ, ਬਦਨਾਮ ਵੀ ਕੀਤਾ ਜਾ ਰਿਹਾ। ਤੇ ਇਸ ਸਾਰੇ ਕਾਸੇ ਦੇ ਵਿੱਚ ਡੈਮੋਕ੍ਰੇਸੀ ਦਾ ਡੋਰੂ ਅੱਡ ਖੜਕਦਾ ਫਿਰਦਾ। ਕਿਹੜੀ ਡੈਮੋਕ੍ਰੇਸੀ ਜੀ? ਕੋਈ ਸੁਣਵਾਈ ਨਹੀਂ। ਕਿਸੇ ਦਫ਼ਤਰ 'ਚ ਕਿਸੇ ਅਫਸਰ ਕੋਲੇ ਜਾਓ, ਕੋਈ ਕਦਰ ਨਹੀਂ ਬੰਦੇ ਦੀ।
ਜਦੋਂ ਸਿਸਟਮ ਨੇ ਮਨੁੱਖ ਨੂੰ ਹਰ ਤਰੀਕੇ ਨਾਲ ਧੱਕ ਕੇ ਖੂੰਜੇ ਲਾ ਦਿੱਤਾ ਹੈ, ਤਾਂ ਫਿਰ ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜੇ ਦਸ਼ਮੇਸ਼ ਪਾਤਸ਼ਾਹ ਦੇ ਬਚਨ ਨੇ ਕਿ ਚੁੰਕਾਰ ਅਜਾ ਹਮੀਲ ਤੇ ਦਰਗ ਜਸ ਭਲਾ ਹਲਾਲ ਹਸਤ ਬੁਰਦਨਬਾ ਸ਼ਮਸ਼ੀਰ ਦਸਤ, ਉਹੀ ਚੇਤੇ ਆਉਣਗੇ ਨਾ ਇੱਥੇ। ਤੇ ਜਦੋਂ ਅਸੀਂ ਇਸ ਧਰਤੀ ਦੇ ਇਤਿਹਾਸ ਤੇ ਨਜ਼ਰ ਮਾਰਦੇ ਹਾਂ, ਸਾਡੇ ਪੁਰਖਿਆਂ ਦੇ, ਕਿ ਹਮਲੇ ਤਾਂ ਸਦਾ ਹੀ ਹੁੰਦੇ ਆਏ ਨੇ, ਔਖ ਤਾਂ ਸਦਾ ਹੀ ਆਉਂਦੀ ਆਈ, ਪਰ ਹਰ ਵੇਲੇ ਇੱਥੋਂ ਦੇ ਲੋਕ ਇਹ ਨਹੀਂ ਬਰਦਾਸ਼ਤ ਕਰ ਸਕਦੇ ਕਿ ਮਰ ਜਾਓ ਕਰਦੇ ਫਿਰੀਏ, ਹਰ ਵੇਲੇ ਹਾਏ ਹਾਏ ਕਲਪਦੇ ਫਿਰੀਏ। ਠੀਕ ਆ, ਡੈਮੋਕ੍ਰੇਸੀ ਦੇ ਵਿੱਚ ਆਪਦੀ ਗੱਲ ਦੱਸਣੀ ਪੈਂਦੀ ਆ, ਅਸੀਂ ਦੱਸ ਰਹੇ ਹਾਂ। 1.5 ਮਹੀਨੇ ਤੋਂ ਪੈਟੀ ਰਹੇ ਨੇ ਲੋਕ, ਪਿਛਲੇ 30-35 ਸਾਲ ਤੋਂ ਲੋਕ ਕਲਪ ਰਹੇ ਨੇ, ਪਰ ਜਦੋਂ ਧਰਮ ਯੁੱਧ ਮੋਰਚਾ ਲੱਗਿਆ ਸੀ ਉਦੋਂ ਵੀ ਲੱਖਾਂ ਲੋਕਾਂ ਨੇ ਜਿਹੜੀਆਂ ਗ੍ਰਿਫਤਾਰੀਆਂ ਦੇ ਕੇ ਆਪਦੀ ਮੰਗ, ਪੰਜਾਬ ਦੇ ਹੱਕਾਂ ਦੀ ਗੱਲ, ਪੰਜਾਬ ਦਾ ਦਰਦ ਦੱਸਿਆ ਸੀ। ਸਿਸਟਮ ਸੁਣਦਾ ਹੀ ਨਹੀਂ, ਤਾਕਤ ਬੋਲਾ ਹੋਇਆ ਪਿਆ, ਕੋਈ ਪਰਵਾਹ ਨਹੀਂ ਲੋਕਾਂ ਦੇ ਹਿੱਤਾਂ ਦੀ, ਜਜ਼ਬਾਤਾਂ ਦੀ, ਕੋਈ ਕਦਰ ਨਹੀਂ ਲੋਕਾਂ ਦੇ ਹਿੱਤਾਂ ਦੀ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਕੋਈ ਗੱਲ ਗੜਬੜ ਵਾਲੇ ਪਾਸੇ ਤੁਰ ਪੈਂਦੀ ਆ, ਫਿਰ ਚੀਕਾਂ ਮਾਰਦੇ ਆ। ਅੱਜ ਕੋਈ ਸੁਣਵਾਈ ਨਹੀਂ ਹੋ ਰਹੀ, ਫਿਰ SYL ਦੇ ਅਫਸਰ ਜਦੋਂ ਗੱਡੀ ਚਾੜ੍ਹਤੇ ਉਦੋਂ ਬਾਅਦ ਲੇਰਾ ਮਾਰਦੇ ਸੀ। ਅੱਜ ਜਿਹੜੀ ਅਫਸਰਸ਼ਾਹੀ ਪੰਜਾਬ ਦੇ ਪਾਣੀ ਲੁੱਟੇ ਜਾਣ ਦੇ ਉੱਤੇ ਦੂਜੇ ਪਾਸੇ ਖੜੀ ਆ, ਉਹਨੂੰ ਸ਼ਰਮ ਨਹੀਂ ਆਉਂਦੀ? ਪੰਜਾਬ ਦੇ ਅਫਸਰ ਜਿਹੜੇ ਪੰਜਾਬ ਦੇ ਘਰਾਂ ਚੋਂ, ਪੰਜਾਬ ਦੇ ਪਿੰਡਾਂ ਚੋਂ ਉੱਠ ਕੇ ਇਹਨਾਂ ਸੀਟਾਂ ਤੇ ਬੈਠੇ, ਕੀ ਉਹਨਾਂ ਦਾ ਹੱਕ ਨਹੀਂ? ਕੀ ਉਹਨਾਂ ਨੂੰ ਪਤਾ ਨਹੀਂ ਕਿ ਸਾਡੇ ਪੰਜਾਬ ਦੇ ਖਿਲਾਫ ਕਿਵੇਂ ਫੈਸਲੇ ਹੋ ਰਹੇ ਨੇ? ਉਹਨਾਂ ਨੂੰ ਇਹ ਦਿਖਦਾ ਨਹੀਂ ਕਿ ਪੰਥ ਅਤੇ ਪੰਜਾਬ ਨੂੰ ਕਿਹੜੇ ਕਿਹੜੇ ਦੁੱਖ ਨੇ, ਤੇ ਉਹਨਾਂ ਦੁੱਖਾਂ ਨੂੰ ਦੂਰ ਕਰਨਾ ਸਾਡਾ ਹੱਕ ਵਾ, ਸਾਡਾ ਫਰਜ਼ ਆ। ਸਾਨੂੰ ਤਨਖਾਹਾਂ ਮਿਲਦੀਆਂ ਨੇ ਪੰਜਾਬ ਦੇ ਖਜ਼ਾਨੇ ਚੋਂ, ਪਰ ਜਿਹੜਾ ਵੀ ਬੰਦਾ ਸੀਟ ਉੱਤੇ ਬਹਿ ਜਾਂਦਾ, ਜਿਹੜਾ ਵੀ ਬੰਦਾ ਅਹੁਦੇ ਤੇ ਬਹਿ ਜਾਂਦਾ, ਉਹ ਪੰਜਾਬ ਦੇ ਖਿਲਾਫ ਭੁਗਤਦਾ। ਤੇ ਪੰਜਾਬ ਦੇ ਖਿਲਾਫ ਭੁਗਤਣ ਵਾਲੀ ਇਸ ਹੇੜ ਨੇ ਜਿਹੜੇ IAS IPS ਅਫਸਰ ਨੇ, ਇਹਨਾਂ ਨੇ 1947 ਤੋਂ ਅੱਜ ਤੱਕ ਕਦੇ ਸ਼ਾਇਦ ਕੋਈ ਇੱਕ ਅੱਧਾ ਅਫਸਰ ਚੰਗਾ ਨਿਕਲਿਆ ਹੋਵੇ, ਨਹੀਂ ਤਾਂ ਚਾਹੇ ਕੋਈ ਪੁਲਿਸ 'ਚ ਆ, ਚਾਹੇ ਕੋਈ ਤਹਿਸੀਲਦਾਰ ਨੰਬਰਦਾਰ ਆ, ਹਰੇਕ ਬੰਦਾ ਪੰਜਾਬ ਦੇ ਖਿਲਾਫ ਭੁਗਤਦਾ ਤੇ ਉਸ ਸਿਸਟਮ ਦਾ ਹਿੱਸਾ ਬਣ ਜਾਂਦਾ, ਜਿਹੜਾ ਸਿਸਟਮ ਪੰਜਾਬ ਦੇ ਘਾਣ ਨੂੰ ਆਪਦਾ ਅਹਿਦ ਕਰੀ ਫਿਰਦਾ। ਸੋ ਅਸੀਂ ਇਹ ਦੇਖ ਰਹੇ ਹਾਂ ਕਿ ਦਿਨੋਂ ਦਿਨ ਜਿਹੜਾ ਮਾਹੌਲ ਆ ਉਹ ਤਲਖ ਹੁੰਦਾ ਜਾ ਰਿਹਾ, ਤੇ ਲੋਕ ਕਹਿੰਦੇ ਆ ਹਾਏ ਹਾਏ ਪਹਿਲਾਂ ਵਾਂਗੂ ਉਹ ਗੱਲ ਨਾ ਹੋ ਜੇ, ਆਹ ਗੱਲ ਨਾ ਹੋ ਜੇ। ਭਾਈ ਇਹ ਸਾਰਾ ਕੁਝ ਹੋਣ ਦੇਣਾ ਜਾਂ ਨਹੀਂ ਹੋਣ ਦੇਣਾ ਇਹ ਲੋਕਾਂ ਦੇ ਹੱਥ 'ਚ ਨਹੀਂ ਹੈ, ਇਹ ਸਿੱਖਾਂ ਦੇ ਹੱਥ 'ਚ ਨਹੀਂ, ਇਹ ਪੰਜਾਬੀਆਂ ਦੇ ਹੱਥ ਨਹੀਂ, ਇਹ ਤਾਂ ਦਿੱਲੀ ਵਾਲਿਆਂ ਦੇ ਹੱਥ 'ਚ ਹੈ। ਜੇ ਦਿੱਲੀ ਵਾਲੇ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਦੀ ਕਦਰ ਕਰਨ, ਜੇ ਦਿੱਲੀ ਵਾਲੇ ਪੰਜਾਬ ਦੇ ਹੱਕ ਦੇਣ, ਤਾਂ ਕਾਹਨੂੰ ਉਦਮ ਖੜਾ ਹੋਵੇ। ਪਰ ਇੱਥੇ ਤਾਂ ਇੱਕ ਮਾਮੂਲੀ ਜਿਹੀ ਗੱਲ ਦੇ ਲਈ 1.5 ਸਾਲ ਸਾਨੂੰ ਉੱਥੇ ਖਪਣਾ ਪਿਆ, ਦਿੱਲੀ ਦੇ ਵਿੱਚ 1.5 ਸਾਲ ਮੋਦੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਧਰਨਾ ਲਾਉਣਾ ਪਿਆ, ਤੇ ਹੁਣ ਜੀਰੇ ਦੇ ਵਿੱਚ ਧਰਨਾ। ਤੇ ਪੰਜਾਬ ਦੀ ਸਰਕਾਰ ਜਿਹੜੀ ਕਹਿੰਦੀ ਅਸੀਂ ਗਰੀਬ ਘਰਾਂ ਦੇ ਮੁੰਡੇ ਆ ਜੀ, ਜਿਹੜੀ ਕਹਿੰਦੇ ਅਸੀਂ ਆਮ ਘਰਾਂ ਦੇ ਮੁੰਡੇ ਮੁੱਖ ਮੰਤਰੀ ਬਣਾਤੇ, ਉਹਨਾਂ ਦਾ ਹਾਲ ਕੀ ਆ ਕਿ ਉਹ ਉਹੀ ਸਾਰਾ ਕੁਝ ਕਰ ਰਹੇ ਨੇ ਜਿਹੜਾ ਪਹਿਲੋਂ ਦੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਇਹਨਾਂ ਨੂੰ ਲੈ ਕੇ ਆਂਦਾ ਸੀ। ਤੇ ਧਰਮ ਦੇ ਨਾਂ ਤੇ, ਪੰਜਾਬ ਦੀ ਬੋਲੀ ਦੇ ਨਾਂ ਤੇ, ਪੰਜਾਬ ਦੇ ਸੱਭਿਆਚਾਰ ਦੇ ਨਾਂ ਤੇ, ਪੰਜਾਬ ਦੇ ਆਰਥਿਕ ਏਜੰਡੇ ਦੇ ਨਾਂ ਤੇ ਲੋਕਾਂ ਨੂੰ ਹੁਣ ਤੱਕ ਬੇਵਕੂਫ ਬਣਾਉਣ ਵਾਲੇ ਉਹ ਸਾਰੇ ਦੇ ਸਾਰੇ ਲੋਕ ਇਸ ਵੇਲੇ ਦਣ ਵੱਟੀ ਬੈਠੇ ਨੇ ਕਿ ਦੇਖੋ ਜੀ ਕੀ ਬਣਦਾ। ਉਹ ਭਾਈ ਇਸ ਵੇਲੇ ਤਾਂ ਤੁਹਾਡੀ ਲੋੜ ਆ, ਜਿਹੜੇ ਬੁੱਧੀਜੀਵੀ ਆ ਉਹ ਬੋਲ ਕੇ ਦੱਸਣ ਕਿ ਕੀ ਕੀਤਾ ਜਾਵੇ ਜਿਹਦੇ ਨਾਲ ਨੁਕਸਾਨ ਨਾ ਹੋਵੇ ਪਰ ਪੰਜਾਬ ਦਾ ਮਸਲਾ ਹੱਲ ਹੋ ਜਾਵੇ। ਜਿਹੜੇ ਆ ਲੀਡਰ ਨੇ, ਸਿਆਸੀ ਭਲਵਾਨ ਜਾਂ TV ਚੈਨਲਾਂ ਦੇ ਉੱਤੇ ਡਿਬੇਟਸ ਦੇ ਵਿੱਚ ਵੱਡੇ ਵੱਡੇ ਬਿਆਨ ਦਾਗਣ ਵਾਲੇ, ਅੱਜ ਉਹਨਾਂ ਦੀ ਅਕਲ ਕਿੱਥੇ ਗਈ ਆ? ਅੱਜ ਦੱਸਣ ਕਿ ਪੰਜਾਬ ਦੇ ਲੋਕੋ ਤੁਸੀਂ ਜੇ ਆਹ ਨਾ ਕਰੋ ਤਾਂ ਆਪਣਾ ਨੁਕਸਾਨ ਘੱਟ ਹੋਊ, ਜਾਂ ਤੁਸੀਂ ਆਹ ਕਰੋ ਇਹਦੇ ਨਾਲ ਆਪਣਾ ਫਾਇਦਾ ਹੋਊ। ਲੋਕਾਂ ਨੇ ਮਸਲੇ ਤਾਂ ਆਪਦੇ ਹੱਲ ਕਰਾਉਣੇ ਹੀ ਆ। ਜਿਹੜਾ ਪੰਜਾਬ ਦਾ ਆ ਪਾਣੀਆਂ ਦਾ ਮਸਲਾ, ਜਿੱਥੇ ਆਪਾਂ ਗੱਲ ਸ਼ੁਰੂ ਕੀਤੀ, ਉਹ ਫੈਕਟਰੀ ਵਾਲੇ ਦੇ ਦੁਸ਼ਮਣ ਨਹੀਂ ਹੈਗੇ ਅਸੀਂ, ਨਾ ਅਸੀਂ ਉਹਦੇ ਪਾਣੀ ਜਿਹੜਾ ਹੈਗਾ ਉਹਦੀ ਫੈਕਟਰੀ ਦੇ ਵੈਰੀ ਆ, ਨਾ ਉਹਦੇ ਪ੍ਰੋਡਕਟ ਦੇ ਵੈਰੀ ਆ। ਸਾਨੂੰ ਤਾਂ ਪੰਜਾਬ ਦੇ ਪਾਣੀ ਮਲੀਨ ਨਾ ਹੋਣ, ਪੰਜਾਬ ਦੇ ਉਹ ਲੋਕ ਜਿਹੜੇ ਇਸ ਗੰਦੇ ਪਾਣੀ ਦਾ ਸ਼ਿਕਾਰ ਹੋ ਕੇ ਬਿਮਾਰੀਆਂ ਨਾਲ ਮਰ ਰਹੇ ਨੇ ਉਹ ਮਰਨ, ਪੰਜਾਬ ਦੇ ਲੋਕਾਂ ਨੂੰ ਸਾਇਨਾਈਡ ਨਾ ਦਿੱਤਾ ਜਾਵੇ, ਜ਼ਹਿਰੀਲਾ ਪਾਣੀ ਨਾ ਪੀਣਾ ਪਵੇ, ਇਹ ਆ ਮੁੱਖ ਗੱਲ। ਸੋ ਇਹੋ ਜਿਹੇ ਸਾਰੇ ਨੁਕਤਿਆਂ ਉੱਤੇ, ਸਾਰੇ ਮਸਲਿਆਂ ਦੇ ਉੱਤੇ ਜਿਹੜਾ ਸਾਂਝਾ ਮੋਰਚਾ ਲੱਗਣ ਜਾ ਰਿਹਾ 7 ਜਨਵਰੀ ਤੋਂ, ਉਹਦੇ ਲਈ ਲੋਕਾਂ ਨੂੰ ਵੱਧ ਤੋਂ ਵੱਧ ਲਾਮਬੰਦ ਹੋਣਾ ਪੈਣਾ। ਹੋ ਸਕਦਾ ਡੈਮੋਕ੍ਰੇਸੀ ਵਿੱਚ ਕੋਈ ਰਾਹ ਨਿਕਲ ਆਵੇ। ਹੁਣ ਤੱਕ ਤਾਂ ਸਿੱਖਾਂ ਨੂੰ ਡੈਮੋਕ੍ਰੇਸੀ ਨੇ ਕੁਝ ਦਿੱਤਾ ਨਹੀਂ। ਜੇ ਸੱਚੇ ਪਾਤਸ਼ਾਹ ਕਿਰਪਾ ਕਰਨ, ਨਾ ਖੰਡਾ ਖੜਕਾਉਣਾ ਪਵੇ ਤੇ ਨਾ ਹੀ ਮਨੁੱਖਤਾ ਦਾ ਘਾਣ ਹੋਵੇ ਤਾਂ ਚੰਗੀ ਗੱਲ ਆ।
ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਇਹਨਾਂ ਬੋਲੇ ਅੰਨੇ ਹਾਕਮਾਂ ਨੂੰ, ਇਹਨਾਂ ਤਖਤ ਤੇ ਬੈਠੇ ਲੋਕਾਂ ਨੂੰ ਸਮੱਤ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।